ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਸਾਡੇ ਬਜ਼ੁਰਗਾਂ ਦਾ? ਪਿੰਡ ਪਾਂਡੋਕੇ ਜੀ। ਸੀਲ ਸਾਡੀ ਹੈਗੀ ਸੀ ਕਸੂਰ, ਜ਼ਿਲ੍ਹਾ ਲਾਹੌਰ ਹੀ ਸੀ ਬਜ਼ੁਰਗਾਂ ਦਾ। ਪਿੰਡ ਪਾਂਡੋਕੇ ਜੀ, ਲਲਿਆਣੀ ਦੇ ਨਾਲ ਸੀ। ਜਿਵੇਂ ਇੱਕ ਲੜਕੀ ਆਪਦੇ ਪੇਕਿਆਂ ਦੇ ਜਾਂਦੀ ਏ, ਜਦੋਂ ਉਹਨੂੰ ਸਹੁਰਿਆਂ ਦੇ ਆਉਣਾ ਪੈਂਦਾ ਤੇ ਦੁੱਖ ਜਿਹਾ ਹੁੰਦਾ ਹੈ ਨਾ। ਸਾਨੂੰ ਹੁਣ ਸਵੇਰੇ ਜਾਣਾ ਪੈਣਾ, ਸਾਡੇ ਦਿਲ ਦੇ ਵਿੱਚ ਉਹ ਮਹਿਸੂਸ ਹੁੰਦਾ ਵੀ ਹੁਣ ਅਸੀਂ ਸਾਨੂੰ ਇਹ ਛੱਡ ਕੇ ਭਰਾਵਾਂ ਨੂੰ ਜਾਣਾ ਪੈਣਾ। ਸਾਡਾ ਪਿੰਡ ਕਮਾਲ ਵਾਲਾ ਜੀ। ਜੀ ਉੱਥੇ ਸਾਡੇ ਪਿੰਡ ਜੋ ਮਸਜਿਦਾਂ ਹੈ ਉਹ ਅਜੇ ਉਵੇਂ ਦੀ ਉਵੇਂ ਬਿਹਤਰੀਨ ਨੇ। ਮੰਨ ਲਓ ਨਾਲ ਦਰਬਾਰ ਸਾਹਿਬ ਰੱਖਿਆ ਹੈ। ਮੁਸਲਮਾਨ ਹੈਗੇ ਨੇ ਉੱਥੇ? ਨਹੀਂ ਜੀ। ਮਸਜਿਦਾਂ ਦਾ ਕੀ ਉਹਨੂੰ ਮੰਨ ਲਓ ਜਦੋਂ ਦਿਨ ਦਿਹਾੜ ਆਉਂਦਾ ਹੈ, ਸਾਡਾ ਨਗਰ ਉਹਨੂੰ ਰੰਗ ਰੋਗ ਨੂੰ ਉਵੇਂ ਹੀ ਕਰਾਉਂਦਾ, ਜਿਵੇਂ ਗੁਰਦੁਆਰੇ ਨੂੰ ਕਰਾਉਂਦਾ ਉਵੇਂ ਉਸ ਮਸਜਿਦ ਨੂੰ ਕਰਾਉਂਦਾ। ਪਰਮਾਤਮਾ ਉਹ ਸਾਰਿਆਂ ਵਾਸਤੇ ਇੱਕ ਹੀ ਹੈ ਜੀ। ਭਾਵੇਂ ਅੱਲਾਹ ਕਹਿ ਲਓ, ਵਾਹਿਗੁਰੂ ਕਹਿ ਲਓ, ਜਾਂ ਜਿਹੜੇ ਈਸਾ ਮਸੀਹ ਵਾਲੇ ਨੇ ਜੋ ਉਹਨਾਂ ਦੀ ਭਾਸ਼ਾ ਹੈ, ਜਾਂ ਜਿਹੜੇ ਹਿੰਦੂ ਭਰਾ ਨੇ ਉਹ ਰਾਮ ਕਰਦੇ ਨੇ। ਪਰਮਾਤਮਾ ਇੱਕ ਹੀ ਹੈ ਜੀ। ਮੈਂ ਜੱਲਾ ਲੱਖੇ ਘਾਟ ਦਾ ਨੰਬਰਦਾਰ ਹਾਂ ਪਿੰਡ ਦਾ, ਤੇ ਬਤੌਰੇ ਮਤਲਬ ਮੇਰਾ ਬੇਟਾ ਐਡਵੋਕੇਟ ਬਾਰ ਦਾ ਪ੍ਰਧਾਨ ਹੈ। ਜਿਹੜਾ ਸੱਜਣ ਸੀ ਦੁਸ਼ਮਣ ਬਣ ਕੇ ਦੁਸ਼ਮਣ ਸੱਜਣ ਬਣ। ਹੁਣ ਇੱਥੇ 76 ਸਾਲ ਬਾਅਦ ਆਏ, ਹੁਣ ਤੁਹਾਨੂੰ ਸਾਰੇ ਸੱਜਣ ਨਜ਼ਰ ਆਉਂਦੇ ਕਿ ਥੋੜਾ ਕੋਈ ਦੁਸ਼ਮਣ ਵੀ ਨਜ਼ਰ? ਨਹੀਂ, ਸਾਨੂੰ ਤਾਂ ਸਾਰੇ ਆਪਦੇ ਲੱਗਦੇ ਨੇ ਵੀ ਮਤਲਬ। ਖੇਡਫਾਟ ਹੈ ਜੀ। ਹਾਂਜੀ ਬਹੁਤ ਸਰਦਾਰ ਜੀ ਕੀ ਨਾਮ ਹੈ ਆਪਣੇ? ਸਕੱਤਰ ਸਿੰਘ ਭੁੱਲਰ, ਪਿੰਡ ਕਮਾਲ ਵਾਲਾ ਜੀ। ਤਹਿਸੀਲ ਫਾਜ਼ਿਲਕਾ, ਹਿੰਦੁਸਤਾਨ ਤੋਂ ਆਏ ਆ ਜੀ। ਜ਼ਿਲ੍ਹਾ ਫਾਜ਼ਿਲਕਾ ਜੀ। ਅੱਛਾ, ਬਹੁਤ ਵਧੀਆ ਪਿਆਰ ਕੀਤਾ ਜੀ ਇੱਥੇ ਆਇਆਂ ਨੂੰ। ਅਸੀਂ ਬੀਬਾ ਜੀ ਜਿਹੜੀ ਇੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਤੇ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ। ਫੁੱਲਾਂ ਦੇ ਗਲਾਂ 'ਚ ਹਾਰ ਪਾ ਕੇ ਸਾਨੂੰ ਲੈ ਕੇ ਆਏ ਨੇ। ਸਿਕਿਉਰਿਟੀ ਦਾ, ਪੱਤਰਕਾਰ ਵੀਰਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ। ਬਹੁਤ ਮਾਣ ਸਤਿਕਾਰ ਕੀਤਾ ਸਾਰਿਆਂ ਨੇ। ਸਾਨੂੰ ਮੰਨ ਲਓ ਕਿ ਸਾਡੇ ਪੈਰਾਂ ਦੇ ਥੱਲੇ ਆਪਦੇ ਹੱਥਾਂ ਦੀਆਂ ਤਲੀਆਂ ਵਿਛਾਉਣ ਤੱਕ ਗਏ ਨੇ ਸਾਰੇ ਪਰਿਵਾਰ। ਜੋ ਵੀ ਸਾਨੂੰ ਮਿਲਦਾ ਰਿਹਾ ਬਹੁਤ ਸਤਿਕਾਰ ਮਾਣ ਕੀਤਾ ਜੀ। ਅਸੀਂ ਇਹੀ ਬੇਨਤੀ ਕਰਦੇ ਹਾਂ ਦੋਵੇਂ ਸਰਕਾਰਾਂ ਰਲ ਕੇ ਇਹ ਜਿਹੜਾ ਲਹਿੰਦਾ ਤੇ ਚੜ੍ਹਦਾ ਪੰਜਾਬ ਏ, ਇਹਨੂੰ ਦੁਬਾਰਾ ਜਿਵੇਂ ਅੱਗੇ ਸੀ ਉਵੇਂ ਕਰ ਲੈਣ ਤੇ ਸਾਡਾ ਭਾਈਚਾਰਾ ਉਵੇਂ ਬਣਿਆ ਰਹੇ। ਤੇ ਜਿਹੜਾ ਤੁਹਾਡਾ ਮੋਦੀ ਨਾ ਮੰਨਿਆ ਤੇ ਫੇਰ ਪਿਛਲੀ ਦਫਾ 3500 ਆਇਆ ਸੀ, ਐਤਕੀ 7000 ਆ ਗਿਆ। ਸਾਡੇ ਤੇ ਲਾਗੇ ਲਾਉਂਦੇ ਨੇ, ਤੁਹਾਡਾ ਮੰਨਦਾ? ਪਰਮਾਤਮਾ ਉਹਦੇ ਦਿਮਾਗ 'ਚ ਪਾਵੇਗਾ ਜੀ, ਦਰੁਸਤੀ ਕਰੇਗਾ। ਜੇ ਮੰਨ ਲਓ ਜਿਵੇਂ ਹੌਲੀ ਵਧਣ ਲੱਗ ਪਿਆ, ਜਿਵੇਂ ਪਹਿਲਾਂ ਆਪਣਾ ਟੋਰੀ ਗੇਟ ਖੋਲ੍ਹਤਾ, ਹੁਣ ਜੇ ਇੱਧਰੋਂ ਵੀ ਵੀਜ਼ੇ ਜ਼ਿਆਦਾ ਦੇਣ ਲੱਗ ਪੈਣਗੇ, ਜਾਂ ਮੰਨ ਲਓ ਸਿੱਧਾ ਹੀ ਖੋਲ੍ਹ ਦੇਣ ਤਾਂ ਕੋਈ ਇਹੋ ਜਿਹੀ ਗੱਲ ਨਹੀਂ। ਸਾਰੇ ਭਰਾ ਹੀ ਆਪਾਂ। ਪਾਕਿਸਤਾਨ ਦੇ ਵਿੱਚ ਕਿਹੜਾ ਪਿੰਡ ਸਾਡੇ ਬਜ਼ੁਰਗਾਂ ਦਾ? ਪਿੰਡ ਪਾਂਡੋਕੇ ਜੀ। ਸੀਲ ਸਾਡੀ ਹੈਗੀ ਸੀ ਕਸੂਰ, ਜ਼ਿਲ੍ਹਾ ਲਾਹੌਰ ਹੀ ਸੀ ਬਜ਼ੁਰਗਾਂ ਦਾ। ਪਿੰਡ ਪਾਂਡੋਕੇ ਜੀ, ਲਲਿਆਣੀ ਦੇ ਨਾਲ ਸੀ। ਮੇਰੇ ਕਿਸ ਤਰ੍ਹਾਂ ਦਾ ਵਾਲਦ ਸਾਹਿਬ ਕੀ ਕਰਦੇ ਸਨ ਇੱਥੇ? ਖੇਤੀਬਾੜੀ ਕਰਦੇ। ਜਿਹੜੇ ਵੱਡੇ ਬਰਾਦਰੀ ਕਿਹੜੀ? ਭੁੱਲਰ ਜੀ, ਭੁੱਲਰ। ਠੀਕ ਹੈ। ਜਿਹੜੇ ਵੱਡੇ ਬਾਪੂ ਜੀ ਨੰਬਰਦਾਰ ਸੀ ਇੱਥੋਂ ਦੇ ਪਿੰਡ ਦੇ। ਅੱਛਾ ਜੀ। ਹਾਂਜੀ। ਚਾਚੇ ਤਾਇਆਂ ਦੇ ਨਾਂ ਦੱਸ ਦਿਓ ਫਿਰ। ਮੇਰੇ ਡੈਡੀ ਜੀ ਦਾ ਨਾਮ ਜਗਜੀਤ ਸਿੰਘ ਸੀ ਜੀ। ਚਾਚਾ ਜੀ ਦਾ ਨਾਮ ਗੱਜਣ ਸਿੰਘ ਸੀ। ਛੋਟੇ ਚਾਚਾ ਜੀ ਦਾ ਨਾਮ ਸੰਤ ਸਿੰਘ ਸੀ। ਬਹੁਤ ਵਧੀਆ ਪਿਆਰ ਸੀ। ਮੇਰੇ ਦਾਦਾ ਜੀ ਮੰਗਲ ਸਿੰਘ, ਉਹਨਾਂ ਦੇ ਡੈਡੀ ਦਾ ਨਾਮ ਭਾਗ ਸਿੰਘ ਸੀ ਜੀ। ਤੇ ਵੱਡੇ ਬਾਪੂ ਜਿਹੜੇ ਨੰਬਰਦਾਰ ਸੀ ਮੱਜਾ ਸਿੰਘ ਸੀ ਉਹਨਾਂ ਦਾ ਨਾਮ ਜੀ। ਤੇ ਬਹੁਤ ਸਤਿਕਾਰ ਮਾਣ ਨਾਲ ਸਾਨੂੰ ਮੰਨ ਲਓ ਜਦੋਂ ਲਹਿੰਦਾ ਤੇ ਚੜ੍ਹਦਾ ਪੰਜਾਬ ਅੱਡੋ ਅੱਡ ਹੋਏ ਨੇ, ਫਿਰ ਵੀ ਸਾਨੂੰ ਸਾਡਾ ਬਜ਼ੁਰਗ ਸਾਡੇ ਦੱਸਦੇ ਵੀ ਸਾਰਾ ਨਗਰ ਸਾਨੂੰ ਬੜੇ ਪਿਆਰ ਨਾਲ ਤੋਰ ਕੇ ਆਇਆ ਵੀ ਜਿਵੇਂ 5-4 ਦਿਨਾਂ ਨੂੰ ਵਾਪਸੀ ਆ ਜਾਣਾ। ਕੋਈ ਇਹੋ ਜਿਹੀ ਗੱਲ ਨਹੀਂ ਸੀ, ਲੜਾਈ ਝਗੜਾ ਨਹੀਂ ਕੀਤਾ। ਬਹੁਤ ਵਧੀਆ ਪਿਆਰ ਨਾਲ ਵਰਤੋਂ ਵਰਤਾ ਰਿਹਾ ਹੈ। ਖੁਸ਼ੀ ਦੇ ਨਾਲ 47 ਦੀ ਵੰਡ ਦੇ ਵਿੱਚ ਅਲਵਿਦਾ ਕੀਤਾ। ਹਾਂਜੀ, ਪੂਰੀ ਖੁਸ਼ੀ ਨਾਲ ਅਲਵਿਦਾ ਕੀਤਾ। ਹੁਣ ਵੀ ਜਿਵੇਂ ਇੱਕ ਲੜਕੀ ਆਪਦੇ ਪੇਕਿਆਂ ਦੇ ਜਾਂਦੀ ਏ, ਜਦੋਂ ਉਹਨੂੰ ਸਹੁਰਿਆਂ ਦੇ ਆਉਣਾ ਪੈਂਦਾ ਤੇ ਦੁੱਖ ਜਿਹਾ ਹੁੰਦਾ ਹੈ ਨਾ। ਸਾਨੂੰ ਹੁਣ ਸਵੇਰੇ ਜਾਣਾ ਪੈਣਾ, ਸਾਡੇ ਦਿਲ ਦੇ ਵਿੱਚ ਉਹ ਮਹਿਸੂਸ ਹੁੰਦਾ ਵੀ ਹੁਣ ਅਸੀਂ ਸਾਨੂੰ ਇਹ ਛੱਡ ਕੇ ਭਰਾਵਾਂ ਨੂੰ ਜਾਣਾ ਪੈਣਾ। ਸਾਨੂੰ ਬਹੁਤ ਮਾਣ ਸਤਿਕਾਰ ਮਿਲਿਆ ਜੀ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ। ਰੋਟੀ ਪਾਣੀ, ਲੰਗਰ ਪਾਣੀ ਦਾ, ਬਾਕੀ ਜੋ ਪੁਲਿਸ ਮੁਲਾਜ਼ਮ ਸੀ, ਸਰਕਾਰ ਨੇ ਜੋ ਵੀ ਇੰਤਜ਼ਾਮ ਬਹੁਤ ਵਧੀਆ ਕੀਤੇ ਹੋਏ ਨੇ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ। ਜਿਹੜੇ ਪਾਕਿਸਤਾਨੀ ਸਾਡੇ ਵੀਰ ਨੇ ਪੰਜਾਬੀ ਲਹਿੰਦੇ ਪੰਜਾਬ ਦੇ, ਉਹਨਾਂ ਦੇ ਬਾਰੇ ਕੋਈ ਮੈਸੇਜ ਹੈ? ਉਹਨਾਂ ਨੂੰ ਇਹੀ ਮੈਸੇਜ ਹੈ ਜੀ ਵੀ ਚਾਰਾ ਮਾਰਨ। ਜਿਹੜੇ ਕੁਝ ਗੁਰਦੁਆਰੇ ਸਾਡੇ ਜੇ ਜਿਨ੍ਹਾਂ ਦੀ ਦੇਖ ਰੇਖ ਨਹੀਂ ਹੋ ਰਹੀ,
ਕਿ ਉਹਨਾਂ ਦੀ ਦੇਖ ਰੇਖ ਕਰਨ, ਸਰਕਾਰਾਂ ਤੋਂ ਮੰਗ ਕਰਨ। ਪੈਸਾ ਤਾਂ ਅਸੀਂ ਉਧਰੋਂ ਹਿੰਦੁਸਤਾਨ ਤੋਂ ਵਾਧੂ ਭੇਜ ਦਿਆਂਗੇ, ਪੈਸੇ ਦੀ ਕੋਈ ਕਮੀ ਨਹੀਂ ਗੀ। ਕਿ ਉਹਦੀ ਦੇਖ ਰੇਖ ਜ਼ਰੂਰ ਕਰਨਾ। ਕਈ ਮੰਨ ਲਓ ਸਾਡੇ ਜਿਹੜੇ ਇੱਧਰ ਗੁਰਧਾਮ ਪਏ ਨੇ ਨਾ, ਉਹ ਦੇਖ ਰਹੇ ਸੰਭਾਲ ਖਣੋ ਮੰਨ ਲਓ ਵੀ ਉਹਨਾਂ ਦੀ। ਅਸਲ ਦੇ ਵਿੱਚ ਪ੍ਰੋਬਲਮ ਇਹ ਹੈ ਕਿ ਜਿਸ ਤਰ੍ਹਾਂ ਇੱਧਰੋਂ ਜਿਸ ਟਾਈਮ ਹਿਜਰਤ ਕੀਤੀ, ਪੂਰੇ ਦੇ ਪੂਰੇ ਪਿੰਡ ਜਿਹੜੇ ਪਿੰਡਾਂ ਦੇ ਪਿੰਡ ਹੀ ਚਲੇ ਗਏ ਜੀ ਜੀ। ਤੇ ਉਹ ਜਿਹੜੇ ਗੁਰਦੁਆਰੇ ਸਨ, ਇਬਾਦਤ ਗਾਹਾਂ ਸਨ, ਮੰਦਿਰ ਸਨ, ਉਹ ਕੋਈ 20 ਪਿੰਡ ਫਿਰੋ ਤੇ ਇੱਕ ਪਿੰਡ 'ਚ, ਤੇ ਜਿਹੜਾ ਬਲਕਿ 20 ਤੋਂ 50 ਪਿੰਡ ਫਿਰੋ ਤੇ ਇੱਕ ਪਿੰਡ 'ਚੋਂ ਲੱਭਦਾ ਮੰਦਿਰ ਜਾਂ ਗੁਰਦੁਆਰਾ। ਜੀ ਜੀ ਜੀ। ਘਰ ਵੀ ਖਤਮ ਹੋ ਗਏ ਜੀ ਨੇ। ਜੀ ਜੀ। ਇਸੇ ਤਰ੍ਹਾਂ ਉਧਰ ਮਸਜਿਦਾਂ ਵੀ ਖਤਮ ਹੋ ਗਈਆਂ ਨੇ। ਨਹੀਂ ਜੀ, ਮਸਜਿਦਾਂ ਵੀ ਕਈ ਜਗ੍ਹਾ ਖਤਮ ਕਈ ਹੋ ਗਈਆਂ ਜਗ੍ਹਾ ਤੇ ਮੰਨ ਨੇ। ਲਓ ਹੁਣ ਫਿਰ ਇੱਕ ਕੁਦਰਤੀ- ਚੀਜ਼ ਹੋਰ, ਪਿੰਡਾਂ ਦੇ ਵਿੱਚ ਲੋਕਾਂ ਨੇ ਮਕਾਨ ਇੱਕ ਇੱਕ ਛੱਡ, ਇੱਕ ਵਾਰੀ ਛੱਡ ਕੇ ਦੋ ਦੋ ਵਾਰੀ ਬਣਾ ਛੱਡੇ ਨੇ। ਜੀ ਜੀ। ਹਾਲਾਤ ਦੇ 76 ਸਾਲ ਹੋ ਗਏ ਨੇ, ਢੱਠ ਗਏ ਨੇ, ਹਾਂਜੀ। ਨੀਵੇਂ ਹੋ ਗਏ ਨੇ। ਜਿਸ ਤਰ੍ਹਾਂ ਨੀਵੇਂ ਹੋਣੇ ਨੇ तो ਉਹਨਾਂ ਗਿਰਨਾ ਹੀ ਗਿਰਨਾ। ਗਿਰਨਾ ਹੀ तो ਗਿਰਨਾ। ਜਾਂ ਜਿਸ ਤਰ੍ਹਾਂ ਪਾਰਟੀਸ਼ਨ ਹੋਈ, ਪਾਰਟੀਸ਼ਨ ਦੇ ਦੌਰਾਨ ਲੋਕ ਇੱਧਰ ਆਏ ਤੇ ਉਹਨਾਂ ਗੁਰਦੁਆਰਿਆਂ 'ਚ ਜਾ ਕੇ ਵਸੇ ਨੇ। ਹਾਂਜੀ, ਹਾਂਜੀ। ਜਿਸ ਤਰ੍ਹਾਂ ਇੱਧਰੋਂ ਜੱਗ ਗਏ ਨੇ तो ਮਸਜਿਦਾਂ 'ਚ ਵੀ ਜਾ ਕੇ ਵਸੇ ਵਸੇ, ਨੇ। ਵਸੇ। ਮਜਬੂਰੀ ਸੀ। ਜੀ ਜੀ ਜੀ। ਹਾਂਜੀ। ਜੀ ਜੀ। ਤੇ ਕਹਿਣ ਦਾ ਮਕਸਦ ਇਹ ਹੈ ਕਿ ਜੇ ਇੱਥੇ ਮੁਸਲਮਾਨ, ਉੱਥੇ ਮੁਸਲਮਾਨ ਹੁੰਦੇ ਤੇ ਮੁਸਲਮਾਨ ਹਾਂਜੀ, ਆਬਾਦ ਆਬਾਦ ਕਰਦੇ, ਕਰਦਾ ਜੀ। ਤੇ ਜੇ ਇੱਥੇ ਸਿੱਖ ਹੁੰਦੇ ਤੇ ਇੱਥੇ ਆਬਾਦ ਕਰਦੇ। ਹੁਣ ਵੀ ਖੈਰ ਕਾਫੀ ਸਾਡਾ ਪਿੰਡ ਕਮਾਲ ਵਾਲਾ ਹੈ ਜੀ। ਜੀ ਜੀ। ਉੱਥੇ ਸਾਡੇ ਪਿੰਡ 'ਚ ਜੋ ਮਸਜਿਦਾਂ ਹੈ ਉਹ ਜੇ ਉਵੇਂ ਦੀ ਉਵੇਂ ਬਿਹਤਰੀਨ ਨੇ। ਮੰਨ ਲਓ ਨਾਲ ਦਰਬਾਰ ਸਾਹਿਬ ਰੱਖਿਆ ਹੈ। ਮੁਸਲਮਾਨ ਹੈਗੇ ਨੇ ਉੱਥੇ ਨਹੀਂ ਪਿੰਡ 'ਚ? ਨਹੀਂ ਜੀ, ਨਹੀਂ। ਮਸਜਿਦਾਂ ਦਾ ਕੀ ਉਹਨੂੰ ਮੰਨ ਲਓ ਜਦੋਂ ਦਿਨ ਦਿਹਾੜ ਆਉਂਦਾ ਹੈ, ਹਾਂ, ਹਾਂ। ਸਾਡਾ ਨਗਰ ਉਹਨੂੰ ਰੰਗ ਰੋਗਨ ਉਵੇਂ ਹੀ ਕਰਾਉਂਦਾ, ਜਿਵੇਂ ਗੁਰਦੁਆਰੇ ਨੂੰ ਕਰਾਉਂਦਾ ਉਵੇਂ ਹੀ ਉਸ ਮਸਜਿਦ ਨੂੰ ਕਰਾਉਂਦਾ। ਉਹਦੇ ਵਿੱਚ ਕੋਈ ਕਮੀ ਨਹੀਂ। ਮੰਨ ਲਓ ਉਹਨੂੰ ਗੁਰਦੁਆਰਾ ਸਾਹਿਬ ਦੇ ਨਾਲ ਗੁਰਧਾਮ ਦੇ ਨਾਲ ਹੀ ਉਹਦੀ ਪੂਜਾ ਵੀ ਹੁੰਦੀ ਹੈ। ਮੰਨ ਲਓ ਮਸਜਿਦ ਗੁਰਦੁਆਰੇ ਦੇ ਨਾਲ ਅਟੈਚ ਹੈ। ਜਿਸ ਤਰ੍ਹਾਂ ਇਤਰਾਮ ਮਸਜਿਦ ਗੁਰਦੁਆਰੇ ਦਾ ਹੈ, ਹਾਂਜੀ। ਉਸੇ ਤਰ੍ਹਾਂ ਮਸਜਿਦ ਦਾ ਹੈ। ਬਿਲਕੁਲ ਜੀ, ਬਿਲਕੁਲ ਉਵੇਂ ਇੰਤਜ਼ਾਮ, ਉਵੇਂ ਰੰਗ ਰੋਗਨ ਹਰ ਸਾਲ ਹੁੰਦਾ। ਇਹ ਨਹੀਂ ਵੀ ਇੱਕ ਸਾਲ, ਹਰ ਸਾਲ ਹੁੰਦਾ। ਅਬ ਮੁਸਲਮਾਨ ਕੋ ਨਹੀਂ, ਮੁਸਲਮਾਨ ਹੈ ਨਹੀਂ ਜੀ ਸਾਡੇ। ਮੰਨ ਲਓ ਸ਼ਹਿਰ 'ਚ ਹੈ ਜਿੱਥੇ ਜਿਹੜੇ ਜਿਹੜਾ ਤੁਹਾਡਾ ਪਿੰਡ ਹੈ, ਮੰਨ ਲਓ ਜਿਹੜੇ ਸਾਡੇ ਨਗਰ ਦੇ ਸਿਵੇ ਨੇ, ਜਿੱਥੇ ਸੰਸਕਾਰ ਕੀਤਾ ਜਾਂਦਾ, ਤੁਹਾਡੇ ਦਫਨਾਉਂਦੇ ਸੀ ਹਾਂਜੀ। ਉਹ ਵੀ 4 ਕਿੱਲੇ ਜਗ੍ਹਾ ਤੁਹਾਡੀ ਉੱਥੇ ਹੈ। ਉੱਥੇ ਇੱਕ ਕਬਰਸਤਾਨ ਹੈਗਾ ਜੀ ਮੁਸਲਮਾਨਾਂ ਦਾ। ਜੀ ਜੀ। ਮੰਨ ਲਓ ਉਸੇ ਤਰ੍ਹਾਂ ਹੀ ਹੈ। ਹਾਂਜੀ, ਉਹਦੇ ਵਿੱਚ ਇੱਕ ਮਾਤਾ ਜੀ ਦੀ ਕਬਰ ਬਣੀ ਹੋਈ ਹੈ। ਅੱਛਾ। ਉਹਦੀ ਦੇਖ ਰੇਖ ਹੋਵੇ ਬਹੁਤ ਵਧੀਆ ਜੀ। ਉਹ ਸਿੱਖ ਕਰ ਰਹੇ ਨੇ। ਹਾਂਜੀ ਹਾਂਜੀ। ਮਤਲਬ ਕਿ ਕਬਰ ਮੁਸਲਮਾਨ ਦੀ ਹੈ। ਤੋਂ ਹਾਂਜੀ ਹਾਂ, ਬੀਬੀ ਸੀ ਉੱਥੋਂ ਦੀ, ਉਹ ਹੱਜ ਕਰਕੇ ਆਈ ਸੀ। ਅੱਛਾ। ਉਹਦੀ ਫਿਰ ਜਦੋਂ ਗੁਜ਼ਰੀ ਉਹਦੀ ਫਿਰ ਉਹਨਾਂ ਭਾਈਚਾਰੇ ਨੇ ਉਹਦੀ ਮਸਜਿਦ ਬਣਾਈ। ਅੱਛਾ। ਉਹ ਅਜੇ ਉਹ ਜਿਉਂ ਦੀ ਤਿਉਂ ਹੀ ਹੈ, ਕਿਸੇ ਨੇ ਕਿਸੇ ਨੂੰ ਉਹਨੂੰ ਛੇੜਿਆ ਨਹੀਂ। ਇਹ ਕਹਿ ਲੋ ਕਿ ਇਹੋ ਹੀ ਇਨਸਾਨੀਅਤ ਹੈ। ਬਿਲਕੁਲ ਇਹੋ ਜਿਹੜਾ ਬਾਬੇ ਗੁਰੂ ਨਾਨਕ ਦਾ ਦਰਸ ਹੈ, ਹਾਂਜੀ। ਤੇ ਇਹੋ ਸਾਡੇ ਨਬੀ ਦਾ ਵੀ ਇਹੋ ਦਰਸ ਹਾਂਜੀ ਹੈ। ਹਾਂਜੀ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਜਿਹੜੀ ਹਾਂਜੀ। ਬਾਣੀ ਬੋਲੀ ਹੈ ਨਾ ਜੀ, ਜੀ ਜੀ। ਜੋ ਵੀ ਉਹ ਪ੍ਰਮਾਤਮਾ ਉਹ ਸਾਰਿਆਂ ਵਾਸਤੇ ਇੱਕ ਹੀ ਹੈ ਜੀ। ਭਾਵੇਂ ਅੱਲਾਹ ਕਹਿ ਲਓ, ਵਾਹਿਗੁਰੂ ਕਹਿ ਲਓ, ਜਾਂ ਜਿਹੜੇ ਈਸਾ ਮਸੀਹ ਵਾਲੇ ਨੇ ਜੋ ਉਹਨਾਂ ਦੀ ਭਾਸ਼ਾ ਹੈ, ਜਾਂ ਜਿਹੜੇ ਹਿੰਦੂ ਭਰਾ ਨੇ ਉਹ ਰਾਮ ਰਾਮ ਕਰਦੇ ਨੇ। ਪਰਮਾਤਮਾ ਇੱਕ ਹੀ ਹੈ ਜੀ। ਉਹਦੇ 'ਚ ਕੋਈ ਭੇਦਭਾਵ ਨਹੀਂ। ਇਹ ਤਾਂ ਜਿਹੜੇ ਲੀਡਰ ਬੰਦੇ ਨੇ, ਮੰਨ ਲਓ ਆਪਾਂ ਨੂੰ ਲੜਾ ਕੇ ਵੋਟਾਂ ਲੈਣ ਪਿੱਛੇ। ਤੁਸੀਂ ਕੀ ਮਹਿਸੂਸ ਕਰਦੇ ਹੋ? ਮੰਜ਼ਿਲ ਸਾਰਿਆਂ ਦੀ ਇੱਕ ਹੈ। ਕੋਈ ਰਕਸ਼ੇ ਤੇ ਬੈਠਾ, ਕੋਈ ਤਾਂਗੇ ਤੇ ਬੈਠਾ, ਕੋਈ ਕੋਚ 'ਚ ਬੈਠਾ, ਕੋਈ ਜਿਹੜਾ ਜਨਾਬ ਉਹ ਸਾਈਕਲ ਤੇ ਬੈਠਾ ਹੈ। ਮੰਜ਼ਿਲ ਸਾਰਿਆਂ ਦੀ ਇੱਕ ਹੈ। ਮੰਜ਼ਿਲ ਸਾਰਿਆਂ ਦੀ ਇੱਕ ਹੈ ਜੀ, ਇੱਕ ਮੰਜ਼ਿਲ। ਪਰ ਜਿਹੜਾ ਉਹਨਾਂ ਦਾ ਡਰਾਈਵਰ ਚਲਾਉਣ ਵਾਲਾ ਹੈ ਉਹ ਗਲਤ ਹੈ। ਉਹ ਸਹੀ ਨਹੀਂ ਗੇ। ਮੰਨ ਲਓ ਵੀ ਰਿਸ਼ਵਤਖੋਰੀ ਹਰੇਕ ਤਾਂ ਹੀ ਹੈ। ਇਹ ਕੰਮ ਚੱਲਦਾ ਉਧਰ। ਹਾਂਜੀ, ਆਮ ਸਿੰਪਲ। ਫਿਰ ਰਿਸ਼ਵਤ ਦਾ ਰੇਟ ਤੁਹਾਡੇ ਬਹੁਤਾ ਕਿ ਸਾਡੇ ਬਹੁਤਾ ਹੈ? ਉਹ ਇਹ ਤਾਂ ਜੀ ਹੁਣ ਪੁਲਿਸ ਵਾਲੇ ਤੁਹਾਡੇ ਬਹੁਤਾ ਕੁੱਟਦੇ ਕਿ ਇੱਧਰ ਦੇ ਬਹੁਤਾ ਕੁੱਟਦੇ ਆ? ਸਰਕਾਰਾਂ ਦੀ ਸਾਡੇ ਪੁਲਿਸ ਵਾਲੇ ਕੁੱਟਦੇ ਵਾਵਾ? ਨਹੀਂ ਸਾਡੀ ਡਰਦੇ ਨੇ। ਸਾਡੀ ਪੁਲਿਸ ਨਹੀਂ ਕੁਛ ਕਹਿੰਦੀ। ਹਾਂ। ਮੰਨ ਲਓ ਐ ਬਰਾਬਰ ਟੱਕਰੇ, ਉਹ ਇਹੋ ਜੀ ਗੱਲ ਨਹੀਂ। ਨਹੀਂ ਜੀ, ਪੁਲਿਸ ਦਾ ਇੰਤਜ਼ਾਮ ਸਾਡੇ ਬਹੁਤ ਵਧੀਆ, ਬਹੁਤ ਵਧੀਆ। ਨਹੀਂ, ਇਹ ਤਾਂ ਸੰਦੇਹ ਜੀ। ਗੱਲ ਇਹ ਆ, ਨੌਕਰੀ ਏ ਉਹਦੇ ਵਿੱਚ ਹੇਰਾ ਫੇਰੀਆਂ ਹੁੰਦੀਆਂ ਨੇ। ਐਤਕੀ ਥੋੜੀ ਅਸੀਂ ਸਰਕਾਰ ਵੀ ਪੰਜਾਬ 'ਚ ਆਪਦੀ ਉਹਦੀ ਗਲਤ ਬਣਾ ਬੈਠੇ ਆ। ਝਾੜੂ ਵਾਲੀ ਉਹ ਝਾੜੂ ਹੀ ਫੇਰੀ ਆਉਂਦੀ ਜਿਵੇਂ ਤੁਸੀਂ ਕਹਿੰਦੇ ਸੀ। ਸਾਡੇ ਵੀ ਇੱਥੇ ਝਾੜੂ ਹੀ ਫੇਰਦਾ ਹੁਣ, ਸੱਚੀ ਗੱਲ ਜੇ। ਤੇ ਲਓ ਵਿਚਾਰੇ ਜੀ, ਬੜੀ ਮੋਢਿਆਂ ਨਾਲ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ। ਕੋਈ ਪੈਗਾਮ ਦੇ ਦਿਓ ਆਪਣੇ ਲੈਣੇ ਪੰਜਾਬ ਦੇ ਵੀਰਾਂ ਨੂੰ। ਅਸੀਂ ਇੱਕ ਪੈਗਾਮ ਦਿੰਦੇ ਆ ਵੀ ਜਿਹੜੇ ਜਦੋਂ ਆਏ ਨਾ ਸ਼ਹਿਰਾਂ ਦੇ ਵਿੱਚ ਗਏ ਅਸੀਂ, ਤੇ ਸਾਨੂੰ ਉਰਦੂ ਜਿਹਾ ਹੀ ਪਤਾ ਨਹੀਂ ਲੱਗਾ ਵੀ ਆ ਕਿਹੜਾ ਸ਼ਹਿਰ ਹੈਗਾ ਕਿਹੜਾ।
ਇੱਕ ਨਾਲ ਮੇਰੇ ਪੰਜਾਬੀ ਵੀ ਲਿਖ ਦਿਆ ਨਹੀਂ ਉਹ ਨਹੀਂ ਹੋ ਸਕਦਾ, ਸਾਨੂੰ ਮਾੜਾ ਮੋਟਾ ਉਹ ਨਹੀਂ ਹੋ ਸਕਦਾ। ਤਰ੍ਹਾਂ ਕੱਲ ਨੂੰ ਜੀ, ਤਾਂ ਅਰਬੀ ਆਣਾ, ਇੱਥੇ ਅਰਬੀ ਆਣਾ ਸ਼ੁਰੂ ਹੋ ਜਾਣਗੇ ਤਾਂ ਉਹ ਕਹਿ ਦੇਣਗੇ ਕਿ ਇੱਥੇ ਅਰਬੀ ਲਿਖੋ। ਅਸੀਂ ਉੱਥੇ ਮਦੀਨੇ ਜਾਈਏ, ਅਸੀਂ ਕਹਾਂਗੇ ਇੱਥੇ ਯਾਰ ਉਰਦੂ ਭਰਾ ਲਿਖੋ। ਆਏ ਅਸੀਂ। ਨਹੀਂ ਭਰਾ ਹੋਵੇ ਜਾਂ ਜਿਹੜਾ ਹੋ ਨਹੀਂ ਸਕਦਾ ਉਹ ਗਲਤ ਐਵੇਂ ਕਿਉਂ ਗਲਤ ਡਿਮਾਂਡ ਨਹੀਂ ਕਿਉਂ ਇਹ ਕਰੇ? ਪੈਗਾਮ ਹੈ ਜੀ, ਪ੍ਰਮਾਤਮਾ ਅੱਲਾ ਵਾਹਿਗੁਰੂ ਇਕੱਠਿਆ ਕਰੇ, ਸਾਰਿਆਂ ਨੂੰ ਇਕੱਠਿਆ ਹਾਂ, ਰੱਖੇ, ਪਿਆਰ ਮੁਹੱਬਤ ਰੱਖੇ। ਲੜਾਈ ਝਗੜੇ ਤੋਂ ਉੱਧਰੋਂ ਹਾਂ, ਫਿਰ ਬਿਲਕੁਲ, ਵਪਾਰ ਪਿਆਰ ਵਧੇ, ਮੁਹੱਬਤ, ਵਪਾਰ ਵਧੇ। ਪਿਆਰ ਮੁਹੱਬਤ ਜਿਹੜਾ ਹਾਂਜੀ। ਕੰਮ ਨਹੀਂ ਹੋ ਸਕਦਾ ਉਹ ਨਹੀਂ। ਨਹੀਂ ਸਿੱਖ ਸੰਗਤਾਂ ਜਿਹੜੀ 47 ਗੁਰਦੁਆਰਾ ਡੇਰਾ ਸਾਹਿਬ ਆਈਆਂ ਸਨ, ਹੁਣ ਉਹ ਖਰੀਦੋ ਫਰੋਖਤ ਕਰਨ ਵਾਸਤੇ ਅੱਜ ਮਾਰਕੀਟ 'ਚ ਆਈਆਂ ਨੇ। ਤੇ ਇਸ ਟਾਈਮ ਜਿੱਥੇ ਮੈਂ ਬੈਠਾ ਹਾਂ ਇਹ ਹੈ ਅੱਜ ਮਾਰਕੀਟ ਤੇ ਨਾਲ ਹੀ ਹੈ ਮੇਰੇ ਬਿਲਕੁਲ ਗੁਰਦੁਆਰਾ ਚੂਨਾ ਮੰਡੀ। ਇਹ ਹਾਲ ਜੇ ਠੀਕ ਹੈ ਜੀ, ਬਿਲਕੁਲ ਠੀਕ ਹਾਂ। ਤੁਸੀਂ ਸੁਣਾਓ, ਸਾਰੇ ਪਰਿਵਾਰ ਠੀਕ ਠਾਕ? ਜੀ ਬਹੁਤ ਵਧੀਆ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਕਿੱਕਰ ਸਿੰਘ ਨੰਬਰਦਾਰ, ਪਿੰਡ ਜੱਲਾ ਲੱਗੇਗਾ ਠਾਠ, ਫਾਜ਼ਿਲਕਾ ਤਹਿਸੀਲ ਜ਼ਿਲ੍ਹਾ ਤੇ ਤਹਿਸੀਲ ਜਲਾਲਾਬਾਦ। ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਜਲਾਲਾਬਾਦ। ਠੀਕ ਹੈ। ਮੈਂ ਜੱਲਾ ਲੱਖੇਗੜ੍ਹ ਠਾਠ ਦਾ ਨੰਬਰਦਾਰ ਹਾਂ ਪਿੰਡ ਦਾ, ਤੇ ਬਤੌਰੇ ਮਤਲਬ ਮੇਰਾ ਬੇਟਾ ਐਡਵੋਕੇਟ ਬਾਰ ਦਾ ਪ੍ਰਧਾਨ ਹੈ। ਪਾਰਟੀਸ਼ਨ ਤੋਂ ਪਹਿਲੇ ਬਜ਼ੁਰਗ ਤੁਹਾਡੇ ਇਧਰੋਂ ਗਏ ਨੇ ਜਾਂ ਉੱਥੋਂ ਦੇ ਰਹਿਣ ਵਾਲੇ ਸਨ? ਨਹੀਂ, ਇਧਰੋਂ ਗਏ ਨੇ ਜੀ। ਕਿਹੜਾ ਪਿੰਡ ਸੀ ਇੱਧਰ? ਸਾਡਾ ਖੋਲੋ ਤੁਸੀਂ ਆਪਣਾ। ਬਗਿਆਣਾ ਪਿੰਡ ਸੀ। ਸਾਡੇ ਜਿਹੜੇ ਵੱਡੇ ਨੇ ਇੱਥੋਂ ਮਤਲਬ ਕਸੂਰ ਤਹਿਸੀਲ ਪੈਂਦੀ ਸੀ ਤੇ ਬਗਿਆਣਾ ਪਿੰਡ ਸੀ। ਹੁਣ ਜ਼ਿਲ੍ਹਾ ਬਣ ਗਿਆ ਕਸੂਰ। ਹਾਂ, ਕਸੂਰ ਹੁਣ ਜ਼ਿਲ੍ਹਾ ਕਸੂਰ ਬਣ ਗਿਆ ਹੈ। ਅੱਛਾ। ਤੇ ਪਹਿਲੋਂ ਤਹਿਸੀਲ ਸੀ ਤੇ ਚੂਣ ਪੱਤੋ ਦੇ ਨਾਲ ਮਤਲਬ ਵੀ ਬਗਿਆਣਾ ਪਿੰਡ ਏ, ਉੱਥੇ ਮਤਲਬ ਵੀ ਆਪਣੀ ਬਰਾਦਰੀ ਕਿਹੜੀ ਹੈ? ਅਸੀਂ ਲਾਹੌਰੀਏ ਹਾਂ। ਲਾਹੌਰੀਏ, ਸੰਧੂ। ਸੰਧੂ। ਹਾਂਜੀ ਠੀਕ ਹੈ। ਲਾਹੌਰੀਏ ਵੀ ਨਾਲੇ ਸੰਧੂ ਵੀ? ਹਾਂ, ਸੰਧੂ ਜਾਤ ਹੈ ਸਾਡੀ। ਅੱਛਾ। ਤੇ ਲਾਹੌਰ ਮਤਲਬ ਵੀ ਸਾਡਾ ਇਲਾਕੇ ਜ਼ਿਲ੍ਹਾ ਦਾ ਸੀ। ਅੱਛਾ ਅੱਛਾ, ਲਾਹੌਰ ਜ਼ਿਲ੍ਹਾ ਸੀ। ਲਾਹੌਰ ਜ਼ਿਲ੍ਹਾ ਸੀ। ਠੀਕ ਹੈ। ਤੇ ਪੁਰਾਣਾ ਸਾਡਾ ਸਾਰਾ ਖਾਨਦਾਨ ਇੱਥੋਂ ਦਾ ਹੀ ਏ। ਸਾਡੀ ਜਾਇਦਾਦ ਇੱਥੇ ਸੀ, ਇੱਥੇ ਕੱਟ ਵੱਢ ਹੋ ਗਈ ਤੇ ਸਾਡੇ ਵੱਡੇ ਵਡੇਰੇ ਫਿਰ ਉੱਥੇ ਅਲਾਟਮੈਂਟ ਹੋਈ ਜੀਰੇ ਜਾ ਕੇ। ਜੀਰੇ ਤੋਂ ਅਸੀਂ ਅਗਾਂਹ ਫਿਰ ਮਤਲਬ ਸ਼ਿਫਟ ਕਰ ਲਈ। ਹੁਣ ਉੱਥੇ ਅਸੀਂ ਅਗਾਂਹ ਫਾਜ਼ਿਲਕਾ ਤਹਿਸੀਲ ਵਾਲੇ ਬੈਠੇ ਜ਼ਿਲ੍ਹੇ 'ਚ ਬੈਠੇ ਆ। ਤੇ ਤੁਹਾਡੇ ਪਿੰਡ 'ਚ 47 ਦੀ ਵੰਡ ਤੋਂ ਪਹਿਲੇ ਮੁਸਲਮਾਨ ਵੀ ਰਹਿੰਦੇ ਸਨ? ਬੜੇ ਜ਼ਿਆਦਾ ਹੁਣ ਵੀ ਕਿਸ ਹੈਗੇ ਤਰ੍ਹਾਂ ਦਾ ਨੇ। ਮੇਲ ਚਾਲ ਸੀ ਇੱਥੇ? ਮੁਸਲਮਾਨਾਂ ਦਾ ਬੜਾ ਵਧੀਆ ਸਾਡੇ ਨਾਲ ਸਹਿਚਾਰ ਏ। ਮੁਸਲਮਾਨ ਸਾਨੂੰ ਪਿਆਰ ਕਰਦੇ ਨੇ, ਅਸੀਂ ਮੁਸਲਮਾਨਾਂ ਨੂੰ ਪਿਆਰ। 47 ਦੀ ਵੰਡ ਦੇ ਦੌਰਾਨ ਜਿਸ ਟਾਈਮ ਸ਼ਿਫਟ ਇੱਥੋਂ ਹੋਏ ਖੈਰੋਫੀਅਤ ਨਾਲ ਸਾਰੇ ਚਲ ਗਏ ਜੀ। ਉਦੋਂ ਉਹਦਾ ਤੇ ਮੈਨੂੰ ਸੰਭਾਲਾ ਨਹੀਂ, ਅੱਛਾ। ਮੈਂ ਤਾਂ ਛੋਟਾ ਸੀ। ਤੇ ਵਾਲਦ ਸਾਹਿਬ ਕੀ ਦੱਸਦੇ ਨੇ? ਵਾਲਦ ਸਾਹਿਬ ਦੱਸਦੇ ਨੇ ਵੀ ਉਸ ਵੇਲੇ ਤਾਂ ਕਾਫੀ ਨੁਕਸਾਨ ਹੋਏ ਨੇ, ਵੀ ਕੋਈ ਸਮਝ ਨਹੀਂ ਆਈ, ਵੀ ਕਿਸੇ ਨੇ ਮਤਲਬ ਕਿਸੇ ਨੂੰ ਪਛਾਣਿਆ ਹੀ ਨਹੀਂ ਵੀ ਕੀ ਹੋਇਆ ਹੈ। ਵੀ ਜਿਹੜਾ ਸੱਜਣ ਸੀ ਦੁਸ਼ਮਣ ਬਣ ਕੇ, ਦੁਸ਼ਮਣ ਸੱਜਣ ਬਣ। ਹੁਣ ਇੱਥੇ 76 ਸਾਲ ਬਾਅਦ ਆਏ, ਹੁਣ ਤੁਹਾਨੂੰ ਸਾਰੇ ਸੱਜਣ ਨਜ਼ਰ ਆਉਂਦੇ ਕਿ ਥੋੜਾ ਥੋੜਾ ਕੋਈ ਦੁਸ਼ਮਣ ਵੀ ਨਜ਼ਰ ਨਹੀਂ, ਆਉਂਦੇ? ਸਾਨੂੰ ਤਾਂ ਸਾਰੇ ਆਪਦੇ ਲੱਗਦੇ ਨੇ, ਵੀ ਮਤਲਬ ਪਿਆਰ ਕਰਦੇ ਨੇ। ਉਹ ਸਾਨੂੰ ਕਰਦੇ ਨੇ, ਅਸੀਂ ਉਹਨਾਂ ਨੂੰ ਕਰਦੇ ਆ। ਮਤਲਬ ਕਿ ਸਾਰੇ ਸੱਜਣ ਹੀ ਨਜ਼ਰ ਆਉਂਦੇ ਆ। ਸੱਜਣ ਹੀ ਨਹੀਂ, ਪਿਆਰ ਕਰਦੇ ਨੇ ਪਿਆਰ ਸਾਰੇ। ਕਰਦੇ। ਦੁਕਾਨਦਾਰ ਵੀ ਪਿਆਰ ਮੈਂ ਵੇਖੋ ਜਿਹੜੇ ਜਿੰਨੇ ਮੁਸਲਮਾਨ ਜਿੰਨੇ ਨੇ ਨਾ, ਜੀ। ਇਹ ਬਾਹਲਾ ਪਿਆਰ ਕਰਦੇ ਜੀ। ਨੇ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ। ਸਾਡੀ ਇੱਜ਼ਤ ਵੀ ਕੀਤੀ ਨੇ ਸਾਨੂੰ। ਹੁਣ ਉੱਥੇ ਉਹਨਾਂ ਨੇ ਆਪ ਡੱਕ ਕੇ ਲੱਸੀ ਪਿਆਈ ਹੈ, ਸਾਡਾ ਇੱਜ਼ਤ ਮਾਣ ਕੀਤਾ ਨੇ। ਸਾਡੇ ਕੋਲ ਮਤਲਬ ਲੈ ਵੀ ਨਹੀਂ ਰਹੇ। ਜੀ ਬਹੁਤ ਮਿਹਰਬਾਨੀ, ਸ਼ੁਕਰੀਆ।